ਇੰਨੀ ਦੇਰ ਤੱਕ ਲਾਲਚੀ ਜ਼ਿੰਦਾ ਨਾ ਠੱਗ ਕਦੀ ਵੀ ਭੁੱਖਾ ਨਹੀਂ ਮਰਦਾ। ਫੈਸਲਾਬਾਦ ਦੇ ਵਿੱਚ ਨਿਆਣਿਆਂ ਦਾ ਸਭ ਤੋਂ ਵੱਡਾ ਹਸਪਤਾਲ ਚਿਲਡਰਨ ਦਾ ਐਮਐਸ ਦਾ ਪੀਐਸਓ ਪਰਸਨਲ ਸਟਾਫ ਅਫੀਸਰ ਸਾਹਿਬ ਸੀ ਨਾ, ਉਹਨੇ ਜਨਾਬੇ ਅਲੀ ਲੋਕਾਂ ਨੂੰ ਡਬਲ ਪੈਸੇ ਕਰਨ ਦੇ ਨਾਮ ਤੋਂ 15% ਦੇ ਨਾਮ ਤੋਂ 4-5 ਕਰੋੜ ਦਾ ਚੂਨਾ ਲਾਇਆ ਤੇ ਚੂਨਾ ਲਾ ਕੇ ਭੱਜ ਗਿਆ। ਕਿਹੜੇ ਬੰਦੇ ਇਹਦੇ ਵਿੱਚ ਮੁਲੱਵਸ ਸੀਗੇ? ਇਹਦੇ ਵਿੱਚ ਲੇਡੀ ਡਾਕਟਰਾਂ ਖਾਸ ਤੌਰ ਤੇ ਇਹਦਾ ਸ਼ਿਕਾਰ ਬਣੀਆਂ, ਫਿਰ ਡਾਕਟਰ ਬਣੇ। 2022 ਦੇ ਵਿੱਚ 1.5 ਕਰੋੜ ਰੁਪਏ ਦਾ ਫਰਾਡ ਕਰਕੇ 6 ਮਹੀਨੇ ਬਾਅਦ ਦੁਬਾਰਾ ਵਾਪਸ ਆ ਗਿਆ। ਫਿਰ 2023 ਦੇ ਵਿੱਚ ਜਦੋਂ ਜੁਆਇਨਿੰਗ ਹੋ ਗਈ, ਫਿਰ ਇਹਨੇ ਕਿਹਾ ਹੁਣ ਵੱਡੇ ਚੂਨੇ ਲਾਈਏ। ਐਮਐਸ ਦੀ ਮੋਹਰ ਇਸਤੇਮਾਲ ਕੀਤੀ, ਐਮਐਸ ਦੇ ਸਾਈਨ ਇਸਤੇਮਾਲ ਕੀਤੇ। ਅੱਜ ਸਵੇਰੇ ਡੀਸੀ ਸਾਹਿਬ ਨੇ ਆਣਾ ਵਾ ਤੇ ਡੀਸੀ ਸਾਹਿਬ ਨੇ ਆ ਕੇ ਸਾਡੀ ਬਿਸਤੀ ਕਰਨੀ ਆ। ਉਹਦੇ ਕੋਲ ਫਿਲਮਾਂ ਲਈਆਂ, ਉਹਦੇ ਕੋਲ ਡਿਸਕਾਂ ਲਈਆਂ। ਉਹਨਾਂ ਨੂੰ ਕਹਿੰਦਾ ਤੁਹਾਨੂੰ ਸਵੇਰੇ ਪੈਸੇ ਮਿਲ ਜਾਣੇ ਆ, 20% ਦਿਆਂਗਾ, 30% ਦਿਆਂਗਾ। ਡੀਸੀ ਦੇ ਨਾਮ ਤੇ ਗੇੜਾ ਜਾਂ ਦਿੱਤਾ ਵਾ, ਗੇੜਾ ਦੇ ਕੇ ਤੇ ਗਾਇਬ ਹੋ ਗਿਆ ਵਾ। ਵਜ਼ੀਰ ਸਿਹਤ ਨੂੰ ਦਰਖਾਸਤ ਆ ਇਹਦੇ ਉੱਪਰ ਕੋਈ ਸਖਤ ਐਕਸ਼ਨ ਲਿਆ ਜਾਵੇ ਔਰ ਪ੍ਰੋਪਰ ਇਨਕੁਆਇਰੀ ਕੀਤੀ ਜਾਵੇ। ਕਿਸ ਤਰ੍ਹਾਂ ਕਿਸੇ ਦਾ ਕਮਰਾ ਇਸਤੇਮਾਲ ਹੋ ਗਿਆ, ਕਿਸ ਤਰ੍ਹਾਂ ਕਿਸੇ ਦਾ ਨੰਬਰ ਇਸਤੇਮਾਲ ਹੋ ਗਿਆ, ਪ੍ਰੋਪਰ ਇਹਦੀ ਇਨਕੁਆਇਰੀ ਹੋਣੀ ਚਾਹੀਦੀ ਹੈ। अस्सलाम वालेकुम। ਅੱਛਾ ਜੀ, ਜਿੰਨੀ ਦੇਰ ਤੱਕ ਲਾਲਚੀ ਜ਼ਿੰਦਾ ਨਾ ਠੱਗ ਕਦੀ ਵੀ ਭੁੱਖਾ ਨਹੀਂ ਮਰਦਾ। ਫੈਸਲਾਬਾਦ ਦੇ ਵਿੱਚ ਨਿਆਣਿਆਂ ਦਾ ਸਭ ਤੋਂ ਵੱਡਾ ਹਸਪਤਾਲ ਚਿਲਡਰਨ, ਉੱਥੇ ਜਨਾਬੇ ਅਲੀ ਜਿਹੜਾ ਐਮਐਸ ਦਾ ਪੀਐਸਓ ਪਰਸਨਲ ਸਟਾਫ ਅਫੀਸਰ ਸਾਹਿਬ ਸੀ ਨਾ, ਉਹਨੇ ਜਨਾਬੇ ਅਲੀ ਲੋਕਾਂ ਨੂੰ ਡਬਲ ਪੈਸੇ ਕਰਨ ਦੇ ਨਾਮ ਤੋਂ 15% ਦੇ ਨਾਮ ਤੋਂ 10% ਦੇ ਨਾਮ ਤੋਂ 5% ਦੇ ਨਾਮ ਤੋਂ ਤਕਰੀਬਨ 4-5 ਕਰੋੜ ਦਾ ਚੂਨਾ ਲਾਇਆ ਤੇ ਚੂਨਾ ਲਾ ਕੇ ਭੱਜ ਗਿਆ। ਤੇ ਜਨਾਬੇ ਅਲੀ ਹਸਪਤਾਲ ਵਾਲਿਆਂ ਦੀਆਂ ਫੁਰਤੀਆਂ, ਇੱਕ ਇਨਕੁਆਇਰੀ ਕਮੇਟੀ ਬਣਾਈ। ਇਨਕੁਆਇਰੀ ਕਮੇਟੀ ਦੇ ਵਿੱਚ ਜਨਾਬੇ ਅਲੀ ਉਹਨੂੰ ਝੂਠਾ ਕਰਾਰ ਦਿੱਤਾ। ਉਹਨੂੰ ਝੂਠਾ ਕਰਾਰ ਦੇਣ ਤੋਂ ਬਾਅਦ ਨੌਕਰੀ ਤੋਂ ਫਾਰਗ ਕਰਤਾ। ਤੇ ਜਨਾਬ ਗੱਲ ਇੱਥੇ ਨਹੀਂ ਮੁੱਕੀ, ਮੈਂ ਤੁਹਾਨੂੰ ਮੁਕੰਮਲ ਡਿਟੇਲ ਦਵਾਂਗਾ ਕਿ ਕਿਦੋਂ ਇਹ ਭਾਈ ਜਿਹੜਾ ਵਾ ਚੂਨਾ ਲਾਉਂਦਾ ਰਿਹਾ ਵਾ, ਕਿਦੋਂ ਜਨਾਬੇ ਅਲੀ ਇਹ ਬਚਦਾ ਰਿਹਾ ਵਾ, ਕਿਹੜੇ ਬੰਦੇ ਇਹਦੇ ਵਿੱਚ ਮੁਲੱਵਸ ਸੀਗੇ। ਲੋਕਾਂ ਨੇ ਤਾਂ ਸਾਦੀ ਜੀ ਖਬਰ ਦੇ ਦਿੱਤੀ ਕਿ ਉਹਨੇ 4-5 ਕਰੋੜ ਦਾ ਚੂਨਾ ਲਾਇਆ, ਫਿਲਮਾਂ ਦੇ ਨਾਮ ਤੋਂ ਲੈ ਕੇ ਭੱਜ ਗਿਆ। ਇਹ ਐਡੀ ਆਸਾਨ ਚੀਜ਼ ਨਹੀਂ ਹੈਗੀ। ਉਹ ਪੁਰਾਣਾ ਵਾਰਦਾਤੀਆਂ ਸੀਗਾ, ਪੁਰਾਣੀਆਂ ਜਦੋਂ ਵਾਰਦਾਤਾਂ ਪਾ ਕੇ ਭੱਜ ਜਾਂਦਾ ਸੀਗਾ, ਫਿਰ ਉਹਨੂੰ ਜੁਆਇਨਿੰਗ ਕਿਉਂ ਕਰਵਾਉਂਦੇ ਸੀਗੇ, ਫਿਰ ਉਹਨੂੰ ਦੁਬਾਰਾ ਹਸਪਤਾਲ ਦੇ ਵਿੱਚ ਕਿਉਂ ਰੱਖਦੇ ਸੀਗੇ? ਕਿਹੜੀ ਐਸੀ ਜਾਦੂ ਵਾਲੀ ਉਹਦੇ ਕੋਲ ਲੱਕੜੀ ਸੀਗੀ ਜਿਹਦੇ ਨਾਲ ਉਹ ਦੁਬਾਰਾ ਵਾਪਸ ਆ ਜਾਂਦਾ ਸੀ? ਇਹ ਤੁਹਾਨੂੰ ਮੈਂ ਦੱਸਦਾ। ਅੱਛਾ ਜੀ, ਇੱਕ ਸਟੈਨੋਗ੍ਰਾਫਰ ਅਰਫਾਨ ਕਾਲੂ ਉਹਦਾ ਨਾਮ ਹੈ ਜੀ। 2022 ਦੇ ਵਿੱਚ ਇਹਨੇ ਤਕਰੀਬਨ 1.5 ਕਰੋੜ ਰੁਪਏ ਦਾ ਫਰਾਡ ਕੀਤਾ। ਉਦੋਂ ਇਹਨੇ ਬਾਹਰ ਵਾਲੇ ਲੋਕਾਂ ਨਾਲ ਘੱਟ ਫਰਾਡ ਕੀਤਾ ਸੀਗਾ, ਅੰਦਰ ਵਾਲੇ ਲੋਕਾਂ ਨਾਲ ਜ਼ਿਆਦਾ ਕੀਤਾ, ਪੈਸੇ ਡਬਲ ਕਰਨ ਦੇ ਨਾਮ ਤੋਂ। ਇਹਦੇ ਵਿੱਚ ਲੇਡੀ ਡਾਕਟਰਾਂ ਖਾਸ ਤੌਰ ਤੇ ਇਹਦਾ ਸ਼ਿਕਾਰ ਬਣੀਆਂ। ਉਸ ਤੋਂ ਬਾਅਦ ਨਰਸਾਂ ਬਣੀਆਂ, ਫਿਰ ਡਾਕਟਰ ਬਣੇ, ਫਿਰ ਪ੍ਰਾਈਵੇਟ ਠੇਕੇਦਾਰ ਇਨਵੈਸਟਰ ਬਣੇ, ਫਿਰ ਐਕਸਰੇ ਵਾਲੇ ਦੂਸਰੇ ਤੀਸਰੇ ਬੰਦੇ ਜਿਹੜੇ ਸੀਗੇ ਉਹ ਇਹਦਾ ਸ਼ਿਕਾਰ ਬਣੇ। ਉਹਦੀ ਵਜ੍ਹਾ ਕੀ ਸੀਗੀ? ਅਫਸਰਾਂ ਦੇ ਲਾਗੇ ਰਹਿੰਦਾ ਸੀਗਾ, ਕਹਾਣੀ ਸੁਣਾ ਲੈਂਦਾ ਸੀਗਾ। ਜਿਹਨੂੰ ਕਹਾਣੀ ਸੁਣਾਣੀ ਆਉਂਦੀ ਉਹ ਭੁੱਖਾ ਮਾਰ ਹੀ ਨਹੀਂ ਸਕਦਾ। ਉਹ ਜਨਾਬੇ ਲਈ ਕਿਸੇ ਨੂੰ ਗੱਲ ਸੁਣਾਈ, ਕਿਸੇ ਕੋਲ ਲੱਖ ਲੈ ਗਿਆ, ਕਿਸੇ ਕੋਲ 2 ਲੈ ਗਿਆ, ਕਿਸੇ ਕੋਲ 3 ਲੈ ਗਿਆ। 2022 ਦੇ ਵਿੱਚ 1.5 ਕਰੋੜ ਰੁਪਏ ਦਾ ਫਰਾਡ ਕਰਕੇ ਇੱਕ ਦਰਖਾਸਤ ਦਿੰਦਾ ਵਾ ਕਿ ਮੈਨੂੰ ਐਕਸ ਪਾਕਿਸਤਾਨ ਲੀਵ ਚਾਹੀਦੀ ਆ। ਮੈਂ ਵੀ ਜਨਾਬੇ ਅਲੀ PhD ਕਰਕੇ ਤੇ ਵੱਡੀ ਕੋ ਬਲਾ ਬਣਨਾ ਵਾ। ਹਾਲੇ ਮੈਂ ਥੋੜੇ ਫਰਾਡ ਕਰਦਾ ਵਾਂ, PhD ਕਰਕੇ ਵੱਡੇ ਫਰਾਡ ਕਰਾਂਗਾ। 1 ਸਾਲ ਦੀ ਛੁੱਟੀ ਲੈ ਕੇ ਤੇ ਜਨਾਬੇ ਅਲੀ ਮਲੇਸ਼ੀਆ ਨੂੰ ਚਲਾ ਗਿਆ। ਲੇਕਿਨ ਅੰਦਰਲੀ ਗੱਲ ਇਹ ਹੈ ਕਿ ਗਿਆ ਕੋਈ ਨਹੀਂ ਸੀਗਾ। ਇੱਥੇ ਨੰਬਰ ਬੰਦ ਕਰਕੇ ਫਿਰਦਾ ਫੁਰਦਾ ਰਿਹਾ। 6 ਮਹੀਨੇ ਬਾਅਦ ਦੁਬਾਰਾ ਵਾਪਸ ਆ ਗਿਆ। 2023 ਦੇ ਵਿੱਚ ਜਵਾਇਨਿੰਗ ਕਿੱਦਾਂ ਹੋ ਗਈ? ਜਦੋਂ ਜੋ ਜਨਾਬੇ ਲਈ 1.5 ਕਰੋੜ ਰੁਪਏ ਦਾ ਫਰਾਡ ਕੀਤਾ ਸੀਗਾ, ਪੁੱਛਿਆ ਕਿਉਂ ਨਹੀਂ, ਦੱਸਿਆ ਕਿਉਂ? ਕਿਸੇ ਨੇ ਵੀਜ਼ਾ ਨਹੀਂ ਚੈੱਕ ਕੀਤਾ, ਕਿਸੇ ਨੇ ਟਰੈਵਲ ਹਿਸਟਰੀ ਨਹੀਂ ਚੈੱਕ ਕੀਤੀ। ਦੁਬਾਰਾ ਜਨਾਬੇ ਲਈ 2023 ਦੇ ਵਿੱਚ ਜਵਾਇਨਿੰਗ ਕਰਾ ਲਈ। ਫਿਰ 2023 ਦੇ ਵਿੱਚ ਜਦੋਂ ਜਵਾਇਨਿੰਗ ਹੋ ਗਈ, ਫਿਰ ਇਹਨੇ ਕਿਹਾ ਹੁਣ ਵੱਡੇ ਚੂਨੇ ਲਾਈਏ। ਅੱਗੇ ਥੋੜੇ ਲਾਉਂਦਾ ਸੀਗਾ, ਫਿਰ ਵੱਡੇ ਚੂਨੇ ਲਾਣੇ ਸ਼ੁਰੂ ਕਰਤੇ। ਐਮਐਸ ਦੀ ਮੋਹਰ ਇਸਤੇਮਾਲ ਕੀਤੀ, ਐਮਐਸ ਦੇ ਸਾਈਨ ਇਸਤੇਮਾਲ ਕੀਤੇ, ਐਮਐਸ ਦਾ PDCL ਨੰਬਰ ਇਸਤੇਮਾਲ ਕੀਤਾ, ਐਮਐਸ ਦਾ ਕਮਰਾ ਇਸਤੇਮਾਲ ਕੀਤਾ। ਲੇਕਿਨ ਅਸੀਂ ਤਾਂ ਸੁੱਤੇ ਹੋਏ ਆ। ਜਦੋਂ ਜਾ ਕੇ ਗੱਲ ਕਰਨੀ, ਮੈਂ ਤਾਂ ਸ਼ਰੀਫ ਆਦਮੀ ਆ, ਮੈਨੂੰ ਤਾਂ ਇਹਨਾਂ ਗੱਲਾਂ ਦਾ ਪਤਾ ਹੀ ਕੋਈ ਨਹੀਂ। ਆਂਢ ਗੁਆਂਢ ਵਾਲੇ ਵੀ ਇੱਦਾਂ ਹੀ ਕਹਿੰਦੇ ਆ, ਸ਼ਰੀਫ ਆਦਮੀ ਆ। ਬਈ ਐਡੇ ਜੋ ਸ਼ਰੀਫ ਆਦਮੀ ਆ, ਫਿਰ ਇੱਦਾਂ ਦੀਆਂ ਸੀਟਾਂ ਤੇ ਨਾ ਬਵੋ ਨਾ, ਫਿਰ ਲੋਕਾਂ ਦਾ ਨੁਕਸਾਨ ਨਾ ਕਰਾਓ, ਲੋਕਾਂ ਦੇ ਬੇੜੇ ਗਰਕ ਨਾ ਕਰੋ। ਕੋਈ ਇੱਦਾਂ ਦੀ ਸੀਟ ਲੱਭੋ ਜਾ ਕੇ ਜਿੱਥੇ ਸ਼ਰੀਫ ਆਦਮੀ ਚੱਲ ਜਾਵੇ। ਐਮਐਸ ਨੂੰ ਸ਼ਰੀਫ ਨਹੀਂ ਹੋਣਾ ਚਾਹੀਦਾ, ਐਮਐਸ ਨੂੰ ਪੂਰਾ ਐਮਐਸ ਹੋਣਾ ਚਾਹੀਦਾ ਵਾ, ਤਾਂ ਕਿ ਇੱਧਰ ਉੱਧਰ ਵਾਲਿਆਂ ਨੂੰ ਪਤਾ ਲੱਗੇ ਜਨਾਬ ਤੁਹਾਡਾ ਨਾਮ ਇਸਤੇਮਾਲ ਹੋਇਆ, ਤੁਹਾਡਾ ਕਮਰਾ ਇਸਤੇਮਾਲ ਹੋਇਆ, ਤੁਹਾਡੀਆਂ ਮੋਹਰਾਂ ਇਸਤੇਮਾਲ ਹੋਈਆਂ, ਤੁਹਾਡਾ ਨੰਬਰ ਇਸਤੇਮਾਲ ਹੋਇਆ ਤੇ ਜਨਾਬ ਤੁਹਾਨੂੰ ਪਤਾ ਨਹੀਂ ਲੱਗਾ। ਮੈਂ ਅੱਜ ਸਵੇਰੇ ਡੀਸੀ ਸਾਹਿਬ ਨੇ ਆਣਾ ਵਾ। ਜੇ ਡੀਸੀ ਸਾਹਿਬ ਨੇ ਆ ਕੇ ਸਾਡੀ ਬਿਸਤੀ ਕਰਨੀ ਆ, ਲਿਆਦਾ ਸਾਨੂੰ ਫਿਲਮਾਂ ਦੇ ਦਿਓ। ਉਹਦੇ ਕੋਲ ਫਿਲਮਾਂ ਲਈਆਂ, ਉਹਦੇ ਕੋਲ ਸੀਡੀਆਂ ਲਈਆਂ, ਉਹਦੇ ਕੋਲ ਡਿਸਕਾਂ ਲਈਆਂ, ਲੈ ਕੇ ਤੇ ਜਨਾਬੇ ਲਈ ਆ ਗਿਆ। ਜਿਨ੍ਹਾਂ ਕੋਲ ਲੈਂਦਾ ਸੀ ਉਹਨਾਂ ਨੂੰ ਵੀ ਲਾਲਚ ਦਿੰਦਾ ਰਿਹਾ ਵਾ। ਉਹ ਵੀ ਕੋਈ ਐਡੇ ਸਿੱਧੇ ਨਹੀਂ ਸੀਗੇ, ਲਾਲਚੀ ਸੀ ਨਾ, ਤਾਂ ਹੀ ਉਹ ਮਰੇ। ਅਗਰ ਲਾਲਚੀ ਨਾ ਹੁੰਦੇ ਨਾ ਤੇ ਮਰਦੇ ਨਾ। ਉਹਨਾਂ ਨੂੰ ਕਹਿੰਦਾ ਤੁਹਾਨੂੰ ਸਵੇਰੇ ਪੈਸੇ ਮਿਲ ਜਾਣੇ ਆ, 20% ਦਿਆਂਗਾ, 30% ਦਿਆਂਗਾ, 15% ਦਿਆਂਗਾ।
ਉਹ ਜਨਾਬੇ ਵਾਲੀ ਫਿਲਮਾਂ ਦੇ ਪੈਸੇ ਲਏ ਆ ਡੀਸੀ ਦੇ ਨਾਮ ਤੇ, ਗੇੜਾ ਜਾਂ ਦਿੱਤਾ ਵਾ, ਗੇੜਾ ਦੇ ਕੇ ਤੇ ਗਾਇਬ ਹੋ ਗਿਆ ਵਾ। ਫਿਰ ਜਨਾਬੇ ਵਾਲੀ ਉਹੀ ਸਾਡੀਆਂ ਪੁਰਾਣੀਆਂ ਰਵਾਇਤਾਂ ਜਿਹੜੀ ਮੈਂ ਤੁਹਾਨੂੰ ਪਹਿਲੇ ਦੱਸੀ ਆ। ਇੱਕ ਐਪਲੀਕੇਸ਼ਨ ਆਂਦੀ MS ਦੇ ਨਾਮ ਤੋਂ, ਉਹਦੇ ਉੱਤੇ ਸਾਰੀ ਡਿਟੇਲ ਬੰਦਾ ਲਿਖਦਾ। ਸਾਡੇ ਕੋਲ ਤਾਂ CCTV ਵੀਡੀਓ ਵੀ ਹੈਗੀ ਆ ਜਿਸ ਦੇ ਵਿੱਚ ਇਰਫਾਨ ਕਾਲੂ ਸਾਹਿਬ ਪੈਸੇ ਇਕੱਠੇ ਕਰ ਰਹੇ ਆ। ਸਾਡੇ ਕੋਲ ਤਾਂ ਸਾਰੀ ਹਰ ਸ਼ੈ ਜਿਹਨੂੰ ਕਹਿੰਦੇ ਆ ਨਾ ਇੱਚੀ ਬਿੱਚੀ, ਉਹ ਸਾਡੇ ਕੋਲ ਲੈ ਲਓ। ਸ਼ਾਇਦ ਬਾਕੀ ਤੁਹਾਨੂੰ ਵੀ ਨਹੀਂ ਇਹਨਾਂ ਗੱਲਾਂ ਦਾ ਪਤਾ ਵੇ ਜਿੰਨੀਆਂ ਮੈਂ ਤੁਹਾਨੂੰ ਕੱਢ ਕੇ ਦੇ ਦੇਣੀਆਂ। ਇਹ ਦਰਖਾਸਤ ਆਈ ਹੈ ਜਨਾਬੇ ਵਾਲੀ ਤੁਹਾਨੂੰ, ਠੀਕ ਹੈ, ਤੁਸੀਂ ਇਹਦੇ ਉੱਤੇ ਕੋਈ ਕਾਰਵਾਈ ਕੀਤੀ ਆ। ਫਿਰ ਇਹ ਦਰਖਾਸਤ ਆਈ ਆ, ਫਿਰ ਇਹਦੇ ਉੱਤੇ ਇਹ ਕਮੇਟੀ ਇੱਕ ਬਣ ਗਈ ਹੈ। ਇਸ ਕਮੇਟੀ ਨੇ ਜਨਾਬੇ ਵਾਲੀ ਫੈਸਲਾ ਕੀਤਾ ਕਿ ਜਨਾਬ ਇਰਫਾਨ ਸਾਹਿਬ ਜਿਹੜੇ ਸੀਗੇ ਇਹ ਲੋਕਾਂ ਨੂੰ ਲੁੱਟ ਕੇ ਖਾ ਗਏ ਆ, ਲੋਕਾਂ ਦਾ ਪੈਸਾ ਖਾ ਗਏ ਆ, ਲਿਹਾਜ਼ਾ ਇਹਨੂੰ ਜਨਾਬੇ ਵਾਲੀ ਹੁਣ ਕੀ ਕਰ ਦਿਓ, ਸਸਪੈਂਡ ਕਰ ਦਿਓ। ਉਹ ਇਹਨੂੰ ਭਾਈ ਸਸਪੈਂਡ ਕਰਤਾ। ਹੁਣ ਮਜ਼ੀਦ ਕਾਰਵਾਈ ਅੱਗੇ ਚੱਲੇਗੀ। ਮੈਂ ਜਨਾਬ ਗੁਜ਼ਾਰਿਸ਼ ਇਹ ਕਰਾਂਗਾ ਕਿ ਇਹਦੇ ਉੱਤੇ ਇੱਕ ਵੱਡੀ ਕਮੇਟੀ ਬਣਨੀ ਚਾਹੀਦੀ ਹੈ ਜਿਹੜੀ ਕਮੇਟੀ ਇਸ ਗੱਲ ਦਾ ਫੈਸਲਾ ਕਰੇ ਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੈ ਕੀ ਆ। ਲੇਕਿਨ ਕੋਈ ਹੁੰਦਾ ਹੀ ਨਹੀਂ ਹੈਗਾ। ਸਸਪੈਂਡ ਕਰਕੇ ਬਾਕੀ ਸਾਰੇ ਨੇ ਆਪਣੇ ਕੋਲੋਂ ਗਲਾਵਾਂ ਲਾਇਆ ਵਾ, ਗਲਾਵਾਂ ਲਾ ਕੇ ਉੱਥੇ ਰੱਖ ਕੇ ਉਹਨੂੰ ਸਸਪੈਂਡ। ਉਹਨੇ ਭਾਈ ਕੱਲ੍ਹ ਨੂੰ ਫੇਰ ਬਹਾਲ ਹੋ ਜਾਣਾ। ਕੱਲ੍ਹ ਨੂੰ ਬਹਾਲ ਹੋ ਕੇ ਉਹਨੇ ਵੱਡੇ ਚੂਨੇ ਲਾਣੇ ਆ, ਵੱਡਾ ਡਬਲ ਸ਼ਾਹ ਬਣਨਾ ਵਾ, ਬਲਕਿ ਟ੍ਰਿਪਲ ਸ਼ਾਹ ਬਣਨਾ ਵਾ। ਫਿਰ ਅਸੀਂ ਕਿੱਥੇ ਖਲੋਤੇ ਹੋਵਾਂਗੇ? ਫਿਰ ਆ ਦਿਨ ਜਿਹੜੇ ਆ ਸਾਨੂੰ ਯਾਦ ਆਣਗੇ। ਲਿਹਾਜ਼ਾ ਮੇਰੀ ਵਜ਼ੀਰ ਸਿਹਤ ਨੂੰ ਦਰਖਾਸਤ ਆ ਕਿ ਇਹਦੇ ਉੱਪਰ ਕੋਈ ਸਖਤ ਐਕਸ਼ਨ ਲਿਆ ਜਾਵੇ ਔਰ ਪ੍ਰੋਪਰ ਇਨਕੁਆਇਰੀ ਕੀਤੀ ਜਾਵੇ। ਕਿਸ ਤਰ੍ਹਾਂ ਕਿਸੇ ਦਾ ਕਮਰਾ ਇਸਤੇਮਾਲ ਹੋ ਗਿਆ, ਕਿਸ ਤਰ੍ਹਾਂ ਕਿਸੇ ਦਾ ਨੰਬਰ ਇਸਤੇਮਾਲ ਹੋ ਗਿਆ, ਕਿਸ ਤਰ੍ਹਾਂ ਕਿਸੇ ਦੀਆਂ ਮੋਹਰਾਂ ਇਸਤੇਮਾਲ ਹੋ ਗਈਆਂ, ਕਿਸ ਤਰ੍ਹਾਂ ਕਿਸੇ ਦੇ ਸਾਈਨ ਇਸਤੇਮਾਲ ਹੋ ਗਏ। ਪ੍ਰੋਪਰ ਇਹਦੀ ਇਨਕੁਆਇਰੀ ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ ਫੈਸਲਾ ਆਵੇ, ਫਿਰ ਹੋਏਗਾ ਦੁੱਧ ਦਾ ਦੁੱਧ ਔਰ ਪਾਣੀ ਦਾ ਪਾਣੀ। ਬਹੁਤ ਸ਼ੁਕਰੀਆ।